ਮੈਂ ਫੁੱਫੀ ਮੇਰੀ ਤੇ ਦੋ ਮੁੰਡੇ ਉੱਥੇ ਹੀ ਵੱਡੇ ਗਏ ਸੀ ਪੱਤਣ ਤੇ ਤੇ ਫੁੱਫੀ ਮੇਰੀ ਦਾ ਗੋਡਾ ਇੱਥੋਂ ਕੱਟ ਦਿੱਤਾ ਸੀ ਉਹਨਾਂ ਨੇ। ਤੇ ਫਿਰ ਜਦੋਂ ਕੀੜੇ ਚੱਲ ਗਏ ਬੱਚਿਆਂ ਨੂੰ ਤੇ ਉਹਨੇ ਆ ਰੇੜਦੀ ਨੇ ਆਪ ਹੀ ਦਰਿਆ ਚ ਰੋੜੇ ਬੜੀ ਬੱਚਿਆਂ ਨੂੰ ਦਰਿਆ ਚ ਸੁੱਟਿਆ। ਇਹ ਪਿੱਪਲ ਦੇ ਨਾਲ ਜਿਹੜਾ ਨਾ ਬੋਰਡ ਇਹਦੇ ਲਈ ਸਾਈਡ ਤੇ ਦੱਸਦੇ ਨੇ ਭਾਈ ਤਨਵੀਰ ਸਾਹਿਬ ਕਿ ਇੱਥੇ ਚਬਾਰਾ ਹੁੰਦਾ ਸੀ ਲਾਭ ਸਿੰਘ ਦਾ। ਚਬਾਰਾ ਸਾਰੀ ਉਮਰ ਰਿਹਾ। ਅੱਛਾ ਸਿੱਖਾਂ ਦਾ ਚਬਾਰਾ ਬਹੁਤ ਵੱਡਾ ਘਰ ਸੀ ਮਾਸ਼ਾਅੱਲਾ, ਵਿੱਚ ਬਥੇਰਾ ਵੱਡਾ 3-4 ਘਰ ਬਣ ਗਏ ਉਹਦੇ ਵਿੱਚ। ਅੱਛਾ ਵੱਡਾ ਇਹ ਦੋ ਬਜ਼ੁਰਗ ਸਾਨੂੰ ਪੁੱਤਰ ਵੀ ਦਿੰਦੇ, ਧੀਆਂ ਵੀ ਦਿੰਦੇ ਨੇ, ਕੱਟੇ ਵੀ ਦਿੰਦੇ ਨੇ ਤੇ ਵੱਛੇ ਵੀ ਦਿੰਦੇ ਨੇ ਤੇ ਫਿਰ ਸਾਡੀ ਹਿਫਾਜ਼ਤ ਕਰਦੇ। ਅਸੀਂ ਇੱਕ ਮੁਲਕ ਤੋਂ ਦੂਸਰੇ ਮੁਲਕ, ਦੂਸਰੇ ਤੋਂ ਤੀਸਰੇ ਮੁਲਕ ਚੱਲ ਜਾਈਏ, ਜਿੱਥੇ ਵੀ ਚੱਲ ਜਾਈਏ ਤੇ ਸਾਡੀ ਹਿਫਾਜ਼ਤ ਕਰਦੇ ਨੇ। ਲੇਕਿਨ ਇੱਥੇ ਗੱਲਾ ਕੋਲ ਪਿਆ, ਇੱਥੇ ਤਾਲਾ ਲੱਗਾ ਹੋਇਆ। ਲਾਭ ਸਿੰਘ ਵਾਲਾ ਬਾਜ਼ਾਰ ਜਿਹੜਾ ਨੰਬਰਦਾਰ ਸਿੰਘ ਲਾਭ ਸਿੰਘ ਪੀਲੇ ਚਬਾਰੇ ਵਾਲਾ ਜਿਹਨੂੰ ਕਹਿੰਦੇ ਆ, ਹਾਂਜੀ ਉਹਨਾਂ ਦੀ ਗਲੀ ਉਹ ਚੌਕ ਦੇ ਵਿੱਚੋਂ ਆ ਰਹੇ ਨੇ ਸਿੱਧਾ। ਇੱਥੇ ਵੀ ਸਾਰੇ ਉਹਨਾਂ ਦੇ ਘਰ ਸਨ ਅਕਸਰੀਅਤ। ਅੱਛਾ ਅਕਸਰੀਅਤ ਜ਼ਾਹਰੀ ਬਾਤ ਭਾਜੀ, ਤਕਰੀਬਨ 80% ਜਿਹੜੇ ਨੇ ਉਹ ਸਿੱਖ ਸਨ, 20% ਹੋਣੇ ਮਸਾ ਮੁਸਲਮਾਨ ਜਿਹੜੇ ਸਨ। ਪੱਟ ਕਮੀ ਜਿਹੜੀ ਹਾਂ ਜ਼ਾਤ ਨਹੀਂ ਹੈ ਜੀ, ਹੋਰ ਕੰਮ ਦੀ ਕਮੀ ਨਾ। ਉਹ ਤਾਂ ਜਿਹੜੇ ਉਹ ਨਹੀਂ ਕਰਦੇ ਆ, ਜਿਹੜੇ ਮੋਚੀ ਸਨ, ਤੇਲੀ ਸਨ, ਕਲਾਲ ਸਨ, ਸਮਝੋ ਨਾ, ਇਹ ਜ਼ਾਤਾਂ ਹਨ ਕੁਝ ਰਾਈਆਂ ਦੀਆਂ ਹਾਂ। ਅੱਛਾ ਇੱਥੇ ਹੀ ਚਬਾੜਾ, ਇੱਥੇ ਮੈਂ ਵੇਖਣਾ ਜੀ ਸਾਰ ਦੇ ਉੱਤੇ ਜੀ। ਇੱਥੋਂ ਸਰਦਾਰ ਜੀ ਇੱਕ ਗਲੀ ਗਲੀ ਫਿਰ ਇੱਧਰ ਜਾ ਕੇ ਤੇ ਫਿਰ ਇੱਕ ਇੱਧਰ ਗਲੀ ਚਲ ਜਾਂਦੀ ਹੈ ਤੇ ਇੱਥੋਂ ਹੋ ਕੇ ਫਿਰ ਗਲੀ ਇੱਕ ਇੱਧਰ ਚਲ ਜਾਂਦੀ ਹੈ। ਤੇ ਇਹ ਜਿਹੜਾ ਜਿੱਥੇ ਇਹ ਪਿੱਪਲ ਜਿਹੜਾ ਨਾ ਜੀ, ਜਿੱਥੇ ਇਹ ਇੱਧਰ ਲੈ ਲੈ ਹਨਾ, ਇਹ ਪਿੱਪਲ ਦੇ ਨਾਲ ਜਿਹੜਾ ਨਾ ਬੋਰਡ ਇਹਦੇ ਲਈ ਸਾਈਡ ਤੇ ਦੱਸਦੇ ਨੇ ਭਾਈ ਤਨਵੀਰ ਸਾਹਿਬ ਕਿ ਇੱਥੇ ਚਬਾਰਾ ਹੁੰਦਾ ਸੀ ਲਾਭ ਸਿੰਘ ਦਾ। ਚਬਾਰਾ ਸਾਰੀ ਉਮਰ ਰਿਹਾ। ਅੱਛਾ ਸਿੱਖਾਂ ਦਾ ਚਬਾਰਾ ਬਹੁਤ ਵੱਡਾ ਘਰ ਸੀ ਮਾਸ਼ਾਅੱਲਾ, ਵਿੱਚ ਬਥੇਰਾ ਵੱਡਾ 3-4 ਘਰ ਬਣ ਗਏ ਉਹਦੇ ਵਿੱਚ। ਅੱਛਾ ਵੱਡਾ ਸੀ। ਹਾਂ ਅੱਛਾ ਜਿਹੜੀ ਜਿਵੇਂ ਆਪਣਾ ਮਕਾਨ ਇੱਕ ਬਣਾਈ ਦਾ ਚਬਾਰੇ ਵਾਲਾ ਉਹਨਾਂ ਸੀ ਬਕਾਇਆ ਸਾਰੇ ਆਲੇ ਦੁਆਲੇ ਜਿਹੜਾ ਖਾਲੀ ਜਗ੍ਹਾ ਸੀ। ਥੋੜਾ ਚਿਰ ਬੜਾ ਵੱਡਾ ਚਬਾਰਾ ਸੀ। ਸੋਹਣੇ ਦਰਵਾਜ਼ੇ ਲੱਗੇ ਹੈ, ਉੱਤੇ ਚੜ ਕੇ ਸੀ, ਮੈਂ ਵੇਖਿਆ ਛੱਤ ਦੇ ਉੱਤੋਂ ਦੀ ਵੇਖਦੇ। ਉਰਲੇ ਪਾਸੇ ਇੱਕ ਗੇਟ ਸੀ, ਉਰਲੇ ਇਧਰ ਨੂੰ ਗੇਟ ਸੀ ਉਹਦਾ ਚਬਾਰੇ ਦਾ, ਉਰਲੇ ਸਾਈਡ ਤੇ ਗੇਟ ਸੀ, ਉਹਦੇ ਉੱਤੇ ਕੁਝ ਲਿਖਿਆ ਸੀ ਗੁਰਮੁਖੀ, ਮੈਨੂੰ ਹੁਣ ਭੁੱਲ ਗਿਆ। ਪਰ ਮੈਂ ਉਦੋਂ ਜਿਹੜੇ ਉਹਦੇ ਪੋਤਰੇ ਨੇ ਨਾ, ਲਾਭ ਸਿੰਘ ਦੇ ਪੋਤਰੇ ਮੱਖਣ ਸਿੰਘ ਹਰੀ, ਹੁਣ ਤੋਂ ਸਾਲ ਪਹਿਲਾਂ ਆਏ ਸਨ, ਉਦੋਂ ਜੇ ਹੈ ਸੀ, ਉਹਨਾਂ ਨੇ ਵਿਜ਼ਿਟ ਕਰਾਇਆ। ਫਿਰ ਉਹਨਾਂ ਇੱਥੇ ਮੱਥਾ ਵੀ ਟੇਕਿਆ ਆਪਣਾ, ਜਿਵੇਂ ਫਿਰ ਉਹਨਾਂ ਨੂੰ ਯਾਦ ਆਈ ਕਿ ਸਾਡਾ ਪਰਦਾਦਾ ਇੱਥੇ ਰਹਿੰਦਾ ਸੀ। ਤੇ ਉੱਤੇ ਕੁਝ ਲਿਖਿਆ ਸੀ, ਪਤਾ ਨਹੀਂ ਕਿ ਉਹਨੇ ਫਿਰ ਮੈਨੂੰ ਦੱਸਿਆ ਵੀ ਸੀ ਕਿ ਕੀ ਲਿਖਿਆ, ਹੁਣ ਮੇਰੇ ਜ਼ਿਹਨ 'ਚ ਨਹੀਂ ਆ ਰਿਹਾ। ਉੱਤੇ ਨਾ ਗੁਰਮੁਖੀ ਵਿੱਚ ਲਿਖਿਆ। ਅੱਛਾ ਲਓ ਜੀ, ਹੁਣ ਇਹ ਸਾਰੀ ਸਿਖਾਉਂਦੇ ਹਾਂ ਪਿਛਲੇ ਵਾਰ ਸਾਰੇ ਮੈਂ ਹੈ ਹੀ ਸਾਰੇ ਸਰਦਾਰਾਂ ਨੇ। ਅੱਛਾ ਠੀਕ ਹੈ। ਇੱਥੇ ਮੈਨੂੰ ਉਹਦਾ ਨਾਂ ਨਹੀਂ ਯਾਦ ਆਉਂਦਾ ਯਾਰ, ਜਰਨੈਲ ਸਿੰਘ ਸੀ ਉਹਦਾ ਘਰ ਇੱਥੇ। ਅੱਛਾ ਉਹ ਬਾਬਿਆਂ ਨੂੰ ਯਾਦ ਰਹੇ, ਸਾਨੂੰ ਅੱਜ ਕੱਲ੍ਹ ਹਾਂਜੀ 70-72 ਸੀ, ਬਾਬਿਆਂ ਨਾਲ ਵੀ ਲੰਘੇ ਆ, ਸਾਨੂੰ ਪਹਿਲਾਂ ਭੁੱਲ ਰਹੇ। ਅੱਛਾ ਇੱਥੇ ਵੀ ਸਰਦਾਰਾਂ ਦਾ ਘਰ ਸੀ। ਅੱਛਾ ਇਹ ਵੀ ਸਰਦਾਰਾਂ ਦੇ ਘਰ ਸਨ। ਇੱਥੋਂ ਫਿਰ ਗਲੀ ਇੱਕ ਮਿੰਟ ਇਹ ਦੇਖੋ ਸਰਦਾਰ ਜੀ, ਇੱਧਰ ਨੂੰ ਜਾ ਕੇ ਇੱਥੋਂ ਬੰਦ ਹੋ, ਫਿਰ ਇੱਥੋਂ ਟਰਨ ਹੋ ਕੇ ਇਹ ਸਾਰਾ ਜਿਹੜਾ ਏਰੀਆ ਸੀ, ਏਰੀਆ ਜਿਹੜਾ ਸਾਰਿਆਂ ਸਿੱਖਾਂ ਦਾ ਸੀ, ਸਾਰੇ ਸਿੱਖਾਂ ਦਾ ਸੀ। ਤਾਂ ਤੁਸੀਂ 80 ਤੋਂ 95 ਤੁਸੀਂ ਇੱਥੋਂ ਦੇ ਰਹਿਣ ਵਾਲੇ ਕਿ ਮਹਾਜਰ? ਤੁਸੀਂ ਅਸੀਂ ਹਿੰਦੁਸਤਾਨ ਉੱਠ ਕੇ ਆਏ, ਕਿਹੜੀ ਜਗ੍ਹਾ ਤੋਂ? ਜ਼ਿਲ੍ਹਾ ਗੁਰਦਾਸਪੁਰ ਤੋਂ। ਤੁਹਾਡੀ ਉਮਰ ਕਿੰਨੀ ਹੈ? ਮੈਂ ਤੇ ਇੱਧਰ ਦਾ ਜਾਮਾ ਅੱਛਾ ਵੱਡਿਆਂ ਕੋ ਸੁਣਿਆ ਦਾ। ਗੁਰਦਾਸਪੁਰ ਜ਼ਿਲ੍ਹਾ ਸੀ। ਪਿੰਡ ਕਿਹੜਾ ਸੀ ਜੀ? ਪਿੰਡ ਕਿਹੜਾ ਸੀ? ਗੁਰਦਾਸਪੁਰ ਜ਼ਿਲ੍ਹਾ ਸੀ, ਪਿੰਡ ਸਰਾਵਾਂ ਸੀ। ਪਿੰਡ ਸਰਾਵਾਂ? ਹਾਂਜੀ ਅੱਛਾ ਮੇਰੇ ਪਿਓ ਦਾ ਪਿੰਡ ਸਰਾਵਾਂ ਸੀ। ਤੁਹਾਡੇ ਬਾਪ ਦਾ ਨਾਂ ਕੀ ਸੀ? ਤੁਹਾਡਾ ਪਿੰਡ ਸਰਾਵਾਂ ਤੇ ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਉਹ ਹੋਏਗਾ, ਉਹਨਾਂ ਨੂੰ ਪਤਾ, ਮੈਂ ਤਾਂ ਜਾਮੇ ਹੀ ਇੱਧਰ ਦੀ ਆ। ਠੀਕ ਹੈ। ਤੇ ਤੁਹਾਡੇ ਵਾਲਦ ਦਾ ਕੀ ਨਾਂ ਦੱਸਿਆ ਜੇ? ਮੇਰੇ ਵਾਲਦ ਦਾ ਨਾਮ ਫੌਜਦਾਰ ਸੀ। ਫੌਜਦਾਰ। ਤੇ ਕੀ ਕੰਮ ਕਰਦੇ ਸਨ? ਇਹ ਖੇਤੀਬਾੜੀ। ਆਪਣੀ ਬਰਾਦਰੀ ਕਿਹੜੀ ਹੈ? ਮਲਕ। ਤੁਹਾਡੇ ਉੱਥੇ ਤਾਏ ਵਗੈਰਾ? ਉਧਰੋਂ ਮੈਨੂੰ ਪਤਾ ਕੋਈ ਨਹੀਂ। ਕੀ ਨਾਂ ਸਨ ਤੁਹਾਡੇ ਤਾਇਆਂ ਦੇ? ਵੱਡੇ ਨਾ ਰਹਿਮਤ ਅਲੀ ਸੀ। ਅੱਛਾ। ਛੋਟੇ ਨਾਲ ਸਰਦਾਰ ਸੀ, ਉਹ ਫੌਜ 'ਚ ਲੱਗਾ ਦਾ ਸੀ। ਅੱਛਾ। ਤੇ ਮੇਰੇ ਅੱਬੇ ਨਾਲ ਫੌਜਦਾਰ ਸੀ। ਕੀ ਦੱਸਦੇ ਕਿ ਖੈਰੋਫੀਅਤ ਨਾਲ ਆ ਗਏ ਤੁਹਾਡੇ ਖਾਨਦਾਨ ਦੇ ਸਾਰੇ ਜੀ? ਮੈਂ ਫੁੱਫੀ ਮੇਰੀ ਤੇ ਦੋ ਮੁੰਡੇ ਉੱਥੇ ਹੀ ਵੱਡੇ ਗਏ ਸੀ ਪੱਤਣ ਤੇ। ਤੇ ਫੁੱਫੀ ਮੇਰੀ ਦਾ ਗੋਡਾ ਇੱਥੋਂ ਕੱਟ ਦਿੱਤਾ ਸੀ ਉਹਨਾਂ ਨੇ। ਤੇ ਫਿਰ ਜਦੋਂ ਕੀੜੇ ਚੱਲ ਗਏ ਬੱਚਿਆਂ ਨੂੰ ਤੇ ਉਹਨੇ ਆ ਰੇੜਦੀ ਨੇ ਆਪ ਹੀ ਦਰਿਆ ਚ ਰੋੜੇ ਬੜੀ ਬੱਚਿਆਂ ਨੂੰ ਦਰਿਆ ਚ ਸੁੱਟਿਆ। ਆਪ ਮਿਲਟਰੀ ਵਾਲਿਆਂ ਨੇ ਆਂਦਾ, ਉਹ ਜਿਹੜੀ ਗੱਡੀ ਆਉਂਦੀ ਸੀ ਤੇ ਉਹ ਲਿਆਂਦੀ ਤੇ ਉਹ ਕੀੜੇ ਪੈ ਗਏ ਤੇ ਮਰ ਗਈ। ਬੜੇ ਜੀ ਮਰੇ ਸੀ ਸਾਡੇ। ਸਮਝ ਆਈ ਬਾਜੀ ਭੈਣ ਜੀ ਕਹਿ ਰਹੇ ਨੇ ਕਿ ਬੱਚੇ ਜਿਹੜੇ ਨਾ ਬੱਚੇ ਉਬੜੀ ਗਏ ਹਨ ਨਾ,
ਹਜੇ ਸਾਹ ਸੂ ਹੋਣਗੇ ਉਹ 2-4 ਦਿਨ 5 ਉਦੋਂ ਡਾਕਟਰ ਤੇ ਹੁੰਦੇ ਨੇ ਹਾਂ ਉਹਨੇ ਕਿਹਾ ਕੀੜੇ ਕੂੜੇ ਚੱਲ ਗਏ ਉੱਥੇ ਕੋਈ 8 ਦਿਨ ਕੈਂਪ 'ਚ ਉਹਨੇ ਫਿਰ ਆਪਣੇ ਹੱਥੀ ਜਿਹੜੇ ਉਹਦੇ ਵਿੱਚ ਸੁੱਟ ਦਿੱਤਾ ਆਪ ਉਸ ਮਾਈ ਨੇ ਮੇਰੀ ਸਕੀ ਫੁੱਫੀ ਨੇ ਆਪਣੇ ਹੱਥੀਂ ਫਿਰ ਦਰਿਆ 'ਚ ਤੇ ਫਿਰ ਗੱਡੀ ਆਈ ਤੇ ਮਿਲਟਰੀ ਵਾਲਿਆਂ ਦੀ ਤੇ ਫਿਰ ਉਹਨਾਂ ਨੇ ਆਂਦਾ ਤੇ ਮਰ ਗਏ ਕੀੜੇ ਪੈ ਗਏ ਸੀ ਆਪ ਮਰ ਗਏ ਆਪ ਹੀ ਮਰ ਗਏ ਆਪ ਵੀ ਫਿਰ ਮਰ ਗਏ ਓਏ ਹੋਏ ਬੜੇ ਜੀ ਸਾਡੇ ਮਰੇ ਸੀ ਕੀ ਦੱਸੀਏ ਕੋਈ ਤੁਹਾਡਾ ਬਜ਼ੁਰਗ ਹੈ ਇਸ ਟਾਈਮ ਹੁਣ ਇਸ ਵੇਲੇ ਸਾਡਾ ਕੋਈ ਨਹੀਂ ਰਹਿ ਗਿਆ ਮੇਰੀਆਂ ਭੈਣਾਂ 'ਚ ਨਹੀਂ ਕੋਈ ਰਹਿ ਗਈ ਜੀ ਮੈਂ ਹੀ ਰਹਿ ਗਈ ਕੋਈ ਨਹੀਂ ਸਾਰੇ ਖਤਮ ਹੋ ਗਏ ਅਜ਼ੀਜ਼ ਦੀ ਜਿਹੜੀ ਹੈ ਨਾ ਇਹ ਕਬਰ ਹੈ ਇਹ ਵਾਲੀਆਂ ਨਾ 2 ਕਬਰਾਂ ਤੇ ਇਹ ਜਿਹੜਾ ਦਰਖਤ ਹੈ ਨਾ ਜੰਡ ਦਾ ਇਹ 47 ਦੀ ਵੰਡ ਤੋਂ ਪਹਿਲੇ ਦਾ ਇਹ ਵਾਲਾ ਇਹ ਮਹਿਰਾਬ ਜਿਹੜਾ ਗੁੰਬਦ ਬਣਿਆ ਨਾ ਜੀ ਗੁੰਬਦ ਦੇ ਉਤਲੀ ਸਾਈਡ ਤੋਂ ਨਜ਼ਰ ਆਉਂਦਾ ਹੈ ਤੇ ਇਹਦੀ ਜਿਹੜੀ ਹੈ ਥੱਲੇ ਇਹ ਦੇਖੋ ਇਹਦਾ ਤਣਾ ਹੈ ਉੱਤੇ ਜਿਹੜਾ ਨਾ ਇਹਦੇ ਗੁੰਬਦ ਦੀ ਉਤਲੀ ਸਾਈਡ ਤੇ ਇਹਦੇ ਸ਼ਾਖਾਂ ਨੇ ਬਾਕੀ ਸੌਤੇ ਆ ਤੇ ਇਹ ਜਿਹੜਾ ਨਾ ਜੀ ਜਿਸ ਤਰ੍ਹਾਂ ਇੱਕ ਮੰਦਰਾਂ 'ਚ ਵੀ ਉਹ ਚੱਲਦੇ ਨੇ ਚਿਰਾਗਾਂ ਵਗੈਰਾ ਦਾ ਸਿਲਸਿਲਾ ਦਰਬਾਰਾਂ ਤੇ ਵੀ ਚੱਲਦਾ ਤਾਂ ਇਸੇ ਤਰ੍ਹਾਂ ਇਹ ਵੀ ਜਿਹੜਾ ਨਾ ਇਹ ਚਿਰਾਗ ਰੱਖੇ ਹੋਏ ਨੇ ਤੇ ਨਮਕ ਵੀ ਖੈਰ ਵਾਫਰ ਮਕਦਾਰ 'ਚ ਹੈ ਤੇ ਹੁਣ ਵੱਲਾਲਮ ਇਹ ਜਿਹੜੀ ਜਗ੍ਹਾ ਆ ਇੱਥੇ ਲੋਕ ਕਿਸ ਤਰ੍ਹਾਂ ਆਪਣੀ ਮੰਨਤਾਂ ਪੂਰੀਆਂ ਕਰਦੇ ਨੇ ਇੱਕ ਚੀਜ਼ ਹੋਰ ਸੋਚਣ ਵਾਲੀ ਹੈ ਕਿ ਜਿਹੜੇ ਇਹ 2 ਬਜ਼ੁਰਗ ਨੇ ਇੱਕ ਹੋਏ ਨੇ ਯਾਦ ਹੋਏ ਨਾ ਕੱਲਾ ਇਹ ਨੇ 2 ਬਜ਼ੁਰਗ ਇਹ 2 ਬਜ਼ੁਰਗ ਸਾਨੂੰ ਪੁੱਤਰ ਵੀ ਦਿੰਦੇ ਧੀਆਂ ਵੀ ਦਿੰਦੇ ਨੇ ਕੱਟੇ ਵੀ ਦਿੰਦੇ ਨੇ ਤੇ ਵੱਛੇ ਵੀ ਦਿੰਦੇ ਨੇ ਤੇ ਫਿਰ ਸਾਡੀ ਹਿਫਾਜ਼ਤ ਕਰਦੇ ਅਸੀਂ ਇੱਕ ਮੁਲਕ ਤੋਂ ਦੂਸਰੇ ਮੁਲਕ ਦੂਸਰੇ ਤੋਂ ਤੀਸਰੇ ਮੁਲਕ ਚੱਲ ਜਾਈਏ ਜਿੱਥੇ ਵੀ ਚੱਲ ਜਾਈਏ ਤੇ ਸਾਡੀ ਹਿਫਾਜ਼ਤ ਕਰਦੇ ਨੇ ਲੇਕਿਨ ਇੱਥੇ ਗੱਲਾ ਕੋਲ ਪਿਆ ਇੱਥੇ ਤਾਲਾ ਲੱਗਾ ਹੋਇਆ ਕਿ ਇਹ ਗੱਲਾਂ ਕੋਈ ਚੁੱਕ ਕੇ ਨਾ ਲੈ ਜਾਏ ਗੱਲੇ ਦੇ ਵਿੱਚੋਂ ਕੋਈ ਪੈਸਾ ਨਾ ਲੈ ਜਾਏ ਤੇ ਇਹ ਵੀ ਇੱਕ ਸਾਡੇ ਵਾਸਤੇ ਲੈਸਨ ਹੈ ਕਿ ਦਰਬਾਰਾਂ ਤੇ ਇਹ ਜਿਹੜੇ ਗੱਲੇ ਨੇ ਜਾਂ ਤੇ ਇਹਨਾਂ ਨੂੰ ਗੱਲੇ ਨਾ ਰੱਖੋ ਜੇ ਗੱਲੇ ਰੱਖੇ ਤੇ ਤਾਲੇ ਨਾ ਲਗਾਓ ਗੱਲੇ ਨਾ ਰੱਖੋ ਬਾਬਾ ਜੀ ਖੁਦ ਆਪਣੇ ਖਰਚੇ ਦਾ ਇੰਤਜ਼ਾਮ ਕਰ ਲੈਣਗੇ ਤੇ ਜੇ ਗੱਲੇ ਰੱਖਣੇ ਨੇ ਤੇ ਫਿਰ ਤਾਲੇ ਨਾ ਲਗਾਓ ਬਾਬਾ ਜੀ ਖੁਦ ਹਿਫਾਜ਼ਤ ਕਰ ਲੈਣਗੇ ਜਿਹੜਾ ਪੈਸੇ ਕੱਢ ਕੇ ਲੈ ਕੇ ਜਾਏਗਾ ਉਹਨੂੰ ਅਨਿਆ ਕਰ ਦੇਣਗੇ ਉਹਦੀ ਲੱਤ ਜਾਂ ਬਾਂਹ ਕੋ ਤੋੜ ਦੇਣਗੇ ਜਿਹੜਾ ਬਾਬੇ ਦੀ ਚੰਦੇ ਦੀ ਕੋਈ ਚੀਜ਼ ਲੈ ਕੇ ਜਾਏਗਾ ਤੇ ਲੋ ਜੀ ਇਹ ਮਸਜਿਦ ਹੈ ਇਹ ਵੇਖੋ ਨਾ ਇਹ ਮਸਜਿਦ ਹੈ ਪੀਰ ਸਾਲੇ ਸ਼ਾਹ ਦੀ ਤੇ ਮੈਂ ਇੱਥੇ ਖੜਾ ਇਹ ਉਹਨਾਂ ਦੇ ਨਾਲ ਜਿਹੜਾ ਨੂੰ ਕਿਹਾ ਹੈ ਮਜ਼ਾਰ ਜਿਹੜੇ ਨੇ 2 ਕਬਰਾਂ ਨੇ ਮੈਂ ਇੱਥੇ ਖੜਾ ਚਲੋ ਬਾਕੀ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਇਹ ਮੇਰੇ ਵੀਰੋ ਮੇਰੇ ਭਰਾਓ ਇਹ ਚੀਜ਼ ਸੋਚੋ ਗੌਰ ਕਰੋ